ਅਮਰੀਕਨ ਜਿਹੜਾ ਸਿਟੀਜ਼ਨ ਆ, ਜੋ ਹੋਸਟੇਜ ਕਹਿੰਦੇ ਵੀ ਈਰਾਨ ਦੇ ਵਿੱਚ ਬਣਾਇਆ ਗਿਆ ਸੀਗਾ 2025 ਚ, ਅਮਰੀਕਾ ਵਾਲੇ ਕਹਿੰਦੇ ਵੀ ਉਸਨੂੰ ਧੱਕੇ ਦੇ ਨਾਲ ਰੋਂਗਫੁਲੀ ਡਿਟੇਨ ਕਰਕੇ ਰੱਖਿਆ ਹੋਇਆ ਆ। ਉਹਦਾ ਕਹਿੰਦੇ ਵੀ ਹੁਣ ਇਸ ਟਾਈਮ ਪਤਾ ਨਹੀਂ ਲੱਗ ਰਿਹਾ। ਕਹਿੰਦੇ ਵੀ ਅਮਰੀਕਨ ਹੋਸਟੇਜ ਕਾਮਰਾਨ ਹਕਮਾਤੀ, ਉਹਦਾ ਜਿਹੜਾ ਪਰਿਵਾਰ ਆ ਉਹ ਦੱਸ ਰਿਹਾ, ਕਹਿੰਦੇ ਵੀ ਮਈ 2025 ਤੋਂ ਉਸਨੂੰ ਈਰਾਨ ਦੀ ਜਿਹੜੀ ਈਵਨ ਪ੍ਰਿਜ਼ਨ ਕਰਕੇ ਹੈਗੀ ਆ, ਉਹਦੇ ਵਿੱਚ ਰੱਖਿਆ ਗਿਆ ਸੀਗਾ, ਤੇ ਹੁਣ ਉਹਦਾ ਪਰਿਵਾਰ ਦਾਅਵਾ ਕਰ ਰਿਹਾ ਵੀ ਉਹ ਹੁਣ ਉੱਥੇ ਨਹੀਂ ਹੈਗਾ। ਕਹਿੰਦੇ ਵੀ ਅਸੀਂ ਆਸਮਾਨ ਦਾ ਉਮੀਦ ਕਰ ਰਹੇ ਹਾਂ ਵੀ ਜਿਹੜਾ ਕਾਮਰਾਨ ਆ ਉਹ ਠੀਕ ਜਿਹੜਾ ਉਹ ਹੋਵੇ, ਪਰ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਹੈਗਾ ਆ। ਕਹਿੰਦੇ ਵੀ ਪਰਿਵਾਰ ਡਾਇਰੈਕਟਲੀ ਅਪੀਲ ਕਰ ਰਿਹਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਛਡਾ ਕੇ ਲਿਆਂਦਾ ਜਾਵੇ। ਹਕਮਾਤੀ ਜੋ ਕਿ 70 ਸਾਲ ਜਿਸ ਦੀ ਉਮਰ ਆ, ਗ੍ਰੇਟ ਨੈਕ ਨਿਊਯਾਰਕ ਦਾ ਉਹ ਰਹਿਣ ਵਾਲਾ ਆ, ਉਸਨੂੰ ਪਿਛਲੇ ਸਾਲ ਈਰਾਨ ਦੇ ਵਿੱਚ ਸਜ਼ਾ ਜਿਹੜੀ ਉਹ ਸੁਣਾਈ ਗਈ ਸੀਗੀ ਜਦ ਉਹ ਆਪਣੇ ਪਰਿਵਾਰ ਨੂੰ ਉੱਥੇ ਮਿਲਣ ਗਿਆ ਸੀਗਾ। ਈਰਾਨ ਨੇ ਹਕਮਾਤੀ ਦੇ ਉੱਤੇ ਇਹ ਚਾਰਜ ਲਾਏ ਸੀਗੇ ਵੀ ਉਸਨੇ ਇਜ਼ਰਾਈਲ ਦੇ ਵਿੱਚ ਇੱਕ ਟ੍ਰਿਪ ਜਿਹੜਾ ਉਹ ਕੀਤਾ ਸੀਗਾ 13 ਸਾਲ ਪਹਿਲਾਂ, ਈਰਾਨ ਤੇ ਜਾਣ ਤੋਂ ਪਹਿਲਾਂ। ਇਹ ਡੂਅਲ ਅਮਰੀਕਨ ਇਰਾਨੀਅਨ ਸਿਟੀਜ਼ਨ ਆ, ਪਰਸ਼ੀਅਨ ਜਿਊ ਆ, ਤੇ ਈਰਾਨ ਦੇ ਵਿੱਚ ਇਸ ਦਾ ਜਿਹੜਾ ਉਹ ਜਨਮ ਹੋਇਆ ਸੀ, ਤੇ ਇਜ਼ਰਾਈਲ ਦੇ ਵਿੱਚ 2012 ਦੇ ਵਿੱਚ ਗਿਆ ਸੀਗਾ ਆਪਣੇ ਮੁੰਡੇ ਦੇ ਬਾਰ ਮਿਟਜ਼ਵਾ ਨੂੰ ਅਟੈਂਡ ਕਰਨ ਦੇ ਲਈ। ਹੁਣ ਉਸੇ ਦੋਸ਼ ਅਧੀਨ ਈਰਾਨ ਨੇ ਉਸਨੂੰ 2025 ਤੋਂ ਅੰਦਰ ਰੱਖਿਆ ਸੀਗਾ, ਤੇ ਇਹ ਹੁਣ ਹੋਸਟੇਜ ਦਾ ਇਸ ਟਾਈਮ ਕਹਿੰਦੇ ਵੀ ਪਤਾ ਨਹੀਂ ਲੱਗ ਰਿਹਾ ਵੀ ਉਹ ਜਿੰਦਾ ਆ ਜਾਂ ਕਿੱਥੇ ਆ। ਇਸ ਦੇ ਬਾਰੇ ਕੁਝ ਪਤਾ ਜਿਹੜਾ ਹਾਲ ਦੀ ਘੜੀ ਨਹੀਂ ਲੱਗ ਰਿਹਾ ਹੈਗਾ। ਤੇ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਯੂਰਪ ਦੀ ਤੇ ਹੋਰ ਗੱਲਾਂ ਦੀ ਗੱਲ ਦੱਸ ਰਹੇ ਸੀਗੇ, ਮੈਡੀਟਰੇਨੀਅਨ ਦੇ ਵਿੱਚ, ਸਾਈਪਰਸ ਦੇ ਵਿੱਚ, ਮਿਡਲ ਈਸਟ ਦੇ ਮੁਲਕਾਂ ਦੇ ਵਿੱਚ ਯੂਰਪ ਦੇ ਮੁਲਕ ਵੀ ਹੁਣ ਆਪਣੇ ਪੱਧਰ ਦੇ ਉੱਤੇ ਆਪਣੇ ਜਿਹੜੇ ਡਿਫੈਂਸਿਸ ਆ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਦੇ ਵੱਲ ਕਦਮ ਜਿਹੜੇ ਉਹ ਵਧਾ ਰਹੇ ਹੈਗੇ ਆ। 28 ਫਰਵਰੀ ਨੂੰ ਸਾਈਪਰਸ ਵੱਲ ਨੂੰ ਜਿਹੜੀਆਂ 2 ਮਿਜ਼ਾਈਲਸ ਦਾਗੀਆਂ ਗਈਆਂ ਸੀ ਈਰਾਨ ਦੇ ਦੁਆਰਾ। ਬ੍ਰਿਟੇਨ ਦੇ ਜਿਹੜੇ ਡਿਫੈਂਸ ਸਕੱਤਰ ਜੌਨ ਹੇਲੀ ਨੇ ਜਿਹੜਾ ਉਹ ਦੱਸਿਆ ਸੀਗਾ। ਇਸ ਮੌਕੇ ਮਿਡਲ ਈਸਟ ਦੇ ਇਰਦ ਗਿਰਦ ਜਿੰਨੇ ਵੀ ਹਰਜੋਤ ਸਿੰਘ ਜੀ ਅਮਰੀਕਾ ਦੇ ਫੌਜੀ ਅੱਡੇ ਸੀ ਉਹਨਾਂ ਦੇ ਵਿੱਚ ਨੁਕਸਾਨ ਪਹੁੰਚਣ ਤੋਂ ਬਾਅਦ ਚ ਅਮਰੀਕਾ ਨੇ ਆਪਣੀ ਜਿਹੜੀ ਗਤੀਵਿਧੀ ਆ ਉਹ ਜ਼ਿਆਦਾ ਸਾਈਪਰਸ ਤੋਂ ਜਿਹੜੀ ਉਹ ਸ਼ੁਰੂ ਕੀਤੀ ਹੋਈ ਸੀ। ਸੋ ਹੁਣ ਕਹਿੰਦੇ ਵੀ ਯੂਰਪ ਵਾਲੇ ਉਹ ਖੁਦ ਆਪਣੀ ਜਿਹੜੀ ਆ ਉੱਥੇ ਡਿਫੈਂਸ ਨੂੰ, ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਸਮਾਨ ਜਿਹੜਾ ਉਧਰ ਨੂੰ ਘੱਲ ਰਹੇ ਹੈਗੇ ਆ। 5 ਮਾਰਚ ਨੂੰ ਮੈਕਰੋਨ ਹੋਣਾ ਨੇ ਕਿਹਾ ਸੀਗਾ ਵੀ ਉਹਨਾਂ ਦਾ ਮੁਲਕ ਇਟਲੀ ਤੇ ਗ੍ਰੀਸ ਦੇ ਨਾਲ ਕੋਆਰਡੀਨੇਟ ਕਰ ਰਿਹਾ ਹੈ, ਮਿਲ ਜੁਲ ਕੇ ਜਿਹੜੇ ਸਾਈਪਰਸ ਦੇ ਡਿਫੈਂਸ ਆ ਉਸ ਨੂੰ ਮਜ਼ਬੂਤ ਕਰਨ ਦੇ ਵਿੱਚ ਅੱਗੇ ਕੰਮ ਜਿਹੜਾ ਉਹ ਵਧਾਊਗਾ। ਉਹਨਾਂ ਨੇ ਨਾਲ ਹੀ ਜਿਹੜਾ ਉਹ ਦੱਸਿਆ, ਵਿਜ਼ਿਟ ਕੀਤੀ ਉਹਨਾਂ ਨੇ ਕੱਲ ਸਾਈਪਰਸ ਦੇ ਵਿੱਚ ਮੈਕਰੋਨ ਨੇ, ਫਰਾਂਸ ਦੇ ਪ੍ਰਾਈਮ ਮਿਨਿਸਟਰ ਨੇ, ਤੇ ਕਹਿੰਦੇ ਵੀ 8 ਫ੍ਰਿਗੇਟਸ, 2 ਐਮਫੀਬੀਅਸ ਹੈਲੀਕਾਪਟਰ ਕੈਰੀਅਰ ਤੇ 에ਅਰਕ੍ਰਾਫਟ ਕੈਰੀਅਰ ਉਹ ਮੈਡੀਟਰੇਨੀਅਨ, ਈਸਟਰਨ ਮੈਡੀਟਰੇਨੀਅਨ ਤੇ ਰੈੱਡ ਸੀ ਦੇ ਵਿੱਚ ਡਿਫੈਂਸਿਵ ਮੈਜਰ ਦੇ ਤੌਰ ਦੇ ਉੱਤੇ ਉਹ ਜਿਹੜਾ ਉਹ ਲਾਉਣ ਜਾ ਰਹੇ ਆ। ਇਸੇ ਤਰੀਕੇ ਦੇ ਨਾਲ ਜਿਹੜੀ ਨੀਦਰਲੈਂਡ ਡੱਚ ਗਵਰਨਮੈਂਟ ਆ ਉਹਨਾਂ ਨੇ ਵੀ ਜਿਹੜਾ ਦੱਸਿਆ ਵੀ ਉਹ ਵੀ ਮੈਡੀਟਰੇਨੀਅਨ ਦੇ ਵਿੱਚ ਫ੍ਰਿਗੇਟ ਜਿਹੜੀ ਆ ਉਹ ਘੱਲਣਗੇ। ਜਦ ਇਹਨਾਂ ਸਾਰਿਆਂ ਨੇ ਇੱਥੇ ਜਵਾਬੜਾ ਜਿਹੜਾ ਹਰਜੋਤ ਸਿੰਘ ਜੀ ਫੌਜੀ ਜਵਾਬੜਾ ਵਧਾਇਆ ਸੀ, ਤੇ ਈਰਾਨ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਸੀ, ਕਹਿੰਦਾ ਵੀ ਇੰਨੀਆਂ ਕੁ ਜ਼ਿਆਦਾ ਅਸੀਂ ਮਿਜ਼ਾਈਲਾਂ ਸਾਈਪਰਸ ਤੇ ਛੱਡਾਂਗੇ ਵੀ ਇਹਨਾਂ ਨੂੰ ਪਤਾ ਹੀ ਜਿਹੜਾ ਉਹ ਨਹੀਂ ਲੱਗੂਗਾ। ਪਰ ਹਾਲ ਦੀ ਘੜੀ ਜਿਹੜਾ ਉਹ ਬਚਾਅ ਹੈਗਾ ਆ, ਹੋ ਸਕਦਾ ਵੀ ਈਰਾਨ ਦੇ ਕੋਲ ਇੰਨੀ ਵੱਡੀ ਕੋਈ ਜਿਹੜੀ ਮਿਜ਼ਾਈਲ, ਇੰਨੀ ਦੂਰੀ ਵਾਲੀ ਜਿਹੜੀ ਮਿਜ਼ਾਈਲ ਨਾ ਹੋਵੇ, ਕਿਉਂਕਿ ਇਜ਼ਰਾਈਲ ਤੋਂ ਵੀ ਹੋਰ ਪਰੇ ਨੂੰ ਜਿਹੜਾ ਸਾਈਪਰਸ ਇੱਕ ਟਾਪੂ ਮੁਲਕ ਜਿਹੜਾ ਉਹ ਪੈ ਜਾਂਦਾ ਹੈਗਾ ਆ। ਸਾਈਪਰਸ ਵਾਲਿਆਂ ਨੂੰ ਵੀ ਜਿਹੜੀ ਇਸ ਟਾਈਮ ਚਿੰਤਾ ਜਿਹੜੀ ਉਹ ਜ਼ਰੂਰ ਸਤਾ ਰਹੀ ਹੋਊਗੀ ਵੀ ਜਿੱਦਾਂ ਕਿੱਦਾਂ ਵੀ ਕਰਦੇ ਹੋਏ ਅਮਰੀਕਾ ਦੇ ਨਾਲ ਨਾਲ ਹੁਣ ਯੂਰਪੀਅਨ ਮੁਲਕਾਂ ਦਾ ਵੀ ਜਿਹੜਾ ਫੌਜੀ ਜਮਾਵੜਾ ਲਗਾਤਾਰ ਉੱਥੇ ਵੱਧ ਰਿਹਾ ਆ ਵੀ ਕਿਤੇ ਈਰਾਨ ਵਾਲੇ ਹੁਣ ਸਾਡੇ ਤੇ ਇੱਧਰ ਨਾ ਜਿਹੜੀਆਂ ਮਿਜ਼ਾਈਲਸ ਆ ਉਹ ਦਾਗ ਦੇਣ।